ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਉਹ ਵੀ ਸਰਕਾਰ ਦੀ ਹੋਈ ਹੈ। 1 ਸਾਲ ਪੂਰਾ ਕਰ ਲਿਆ ਜੀ ਸਰਕਾਰ ਨੇ ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਦੇਖੋ, ਜਦੋਂ ਆਪੋਜੀਸ਼ਨ ਸੀਗੇ ਉਦੋਂ ਵੀ ਰੰਗਲਾ ਪੰਜਾਬ ਬਣਾਉਂਦੇ ਸੀਗੇ, ਜੀ। ਜਦੋਂ ਮੁੱਖ ਮੰਤਰੀ ਬਣ ਗਏ ਉਦੋਂ ਵੀ ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ। ਹੁਣ 1 ਸਾਲ ਪੂਰਾ ਹੋ ਗਿਆ, ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ। ਕਿਤੇ ਅਮਰਿੰਦਰ ਸਿੰਘ ਵਾਂਗੂ ਇਹ ਨਾ ਕਹਿ ਦੇਣ ਕਿ 5 ਸਾਲ ਹੋਰ ਦੇ ਦਿਓ ਆਪਾਂ ਰੰਗਲਾ ਪੰਜਾਬ ਬਣਾਵਾਂਗੇ। ਇਹਨਾਂ ਨੇ ਮੰਗਣੇ ਜੇ, ਮੇਰੀ ਗੱਲ ਯਾਦ ਰੱਖ ਲਿਓ। ਠੀਕ ਹੈ। ਇਹ ਗੱਲ ਇਹਨਾਂ ਦੇ ਅੱਜ ਵਰ੍ਹੇਗੰਢ ਤੇ ਮੈਂ ਕਹਿ ਰਿਹਾ ਵਾਂ ਕਿ ਜਦੋਂ ਆਪਾਂ 4 ਸਾਲ ਬਾਅਦ ਸ਼ਾਇਦ ਇਸ ਦੁਨੀਆ 'ਚ ਹੋਵਾਂਗੇ, ਉਮੀਦ ਕਰਦੇ ਹਾਂ ਸਾਰੇ ਜਾਣੇ, ਤਾਂ ਬਈ ਉਦੋਂ ਦੇਖ ਲੈਣਾ ਇਹਨਾਂ ਨੇ 5 ਸਾਲ ਹੋਰ ਮੰਗਣੇ ਜੇ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਜੀ। ਤੇ ਥੋੜਾ ਜਿਹਾ ਕੰਮ ਰਹਿੰਦਾ ਵੀ ਦੇ ਦਿਓ। ਰਾਜਨੀਤਿਕ ਲੋਕ ਇਸੇ ਤਰ੍ਹਾਂ ਕਹਿੰਦੇ ਆ। ਦੇਖੋ, ਪ੍ਰਾਪਤੀਆਂ ਇਹਨਾਂ ਨੇ ਆਪਣੀਆਂ ਗਣਾਉਣੀਆਂ ਨੇ ਕਿ ਬਈ 12 ਤੋਂ 15 ਲੱਖ ਲੋਕ ਜਿਹੜੇ ਆ ਮੁਹੱਲਾ ਕਲੀਨਿਕਾਂ ਦਾ ਫਾਇਦਾ ਲੈ ਰਹੇ ਆ, ਸਕੂਲ ਆਫ ਐਮੀਨੈਂਸ ਬਣਾ ਦਿੱਤੇ ਆ ਵਗੈਰਾ ਵਗੈਰਾ। ਉਹ ਸਾਰੀਆਂ ਗੱਲਾਂ ਜਿਹੜੀਆਂ ਪੋਜ਼ਿਟਿਵ ਗੱਲਾਂ ਹੁੰਦੀਆਂ ਨੇ ਉਹ ਇਹਨਾਂ ਨੇ ਕਹਿਣੀਆਂ ਹੀ ਕਹਿਣੀਆਂ। ਪਰ ਵਿਰੋਧੀਆਂ ਦਾ ਕੰਮ ਹੁੰਦਾ ਹੈ, ਉਹਨਾਂ ਨੇ ਕਹਿਣਾ ਹੈ ਕਿ ਹਾਂਜੀ ਸਾਰਾ ਕੁਝ ਗਲਤ ਕੀਤਾ ਇਹਨਾਂ ਨੇ, ਲਾਅ ਐਂਡ ਆਰਡਰ ਤੇ ਇਹਨਾਂ ਨੂੰ ਘੇਰਾ ਪੈਣਾ ਹੀ ਪੈਣਾ। ਆਪਾਂ ਨੂੰ ਸਭਨਾਂ ਨੂੰ ਪਤਾ ਹੈ ਇਹ ਆਪਣੇ ਅੰਕੜਿਆਂ ਨਾਲ ਆਪਣੇ ਆਪ ਨੂੰ ਡਿਫੈਂਡ ਕਰਦੇ ਨੇ, ਦੂਸਰੇ ਆਪਣੇ ਅੰਕੜਿਆਂ ਦੇ ਨਾਲ, ਅੰਕੜਿਆਂ ਦੇ ਲਿਹਾਜ਼ ਦੇ ਨਾਲ ਇਹਨਾਂ ਤੇ ਅਟੈਕ ਕਰਦੇ। ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ। ਪਰ ਇਹ ਠੀਕ ਆ ਕਿ ਕੁਝ ਚੀਜ਼ਾਂ ਦੇ ਵਿੱਚ ਇਹਨਾਂ ਨੇ ਕਹਿ ਲਓ ਕਿ ਹੱਥ ਅਜਮਾਏ ਆ। ਥੋੜਾ ਆਪਾਂ ਦੇਖਿਆ ਹੀ ਆ, ਕੁਝ ਵਾਅਦੇ ਪੂਰੇ ਕਰਨ ਦਾ ਯਤਨ ਕੀਤਾ, ਕੁਝ ਤੇ ਹਾਲੇ ਇਹਨਾਂ ਨੇ ਹੱਥ ਹੀ ਨਹੀਂ ਪਾਇਆ, ਕੁਝ ਤੇ ਜਾਨੀ ਸ਼ੋਅ ਨਹੀਂ ਹਾਲੇ ਤੱਕ, ਪਰ ਕੁਝ ਨੂੰ ਇਹਨਾਂ ਨੇ ਹੱਥ ਜ਼ਰੂਰ ਪਾਇਆ ਵਾ ਜੀ। ਪਰ ਜੋ ਤਬਦੀਲੀਆਂ ਮਤਲਬ ਕਿ ਬੜੀਆਂ ਤੇਜ਼ੀ ਨਾਲ ਹੋਣੀਆਂ ਚਾਹੀਦੀਆਂ ਸੀ, ਖਾਸ ਤੌਰ ਤੇ ਆਰਥਿਕਤਾ ਦੇ ਲਿਹਾਜ਼ ਨਾਲ, ਉੱਥੇ ਤੁਹਾਨੂੰ ਕੁਝ ਵੀ ਖਾਸ ਨਜ਼ਰ ਨਹੀਂ ਆਏਗਾ। ਇਨਵੈਸਟਮੈਂਟ ਆਈ ਹੈ ਜੀ 40-41 ਹਜ਼ਾਰ ਕਰੋੜ ਦੀ, ਉਹ ਤੁਹਾਡੀ ਇੱਕ ਕੋਈ ਕਹਿ ਲਓ ਕਿ ਰਿਕਾਰਡ ਤੋੜ ਇਨਵੈਸਟਮੈਂਟ ਨਹੀਂ ਹੈ। ਤੁਸੀਂ ਜ਼ੋਰ ਵੀ ਲਾ ਲਿਆ, ਅਮਰਿੰਦਰ ਸਿੰਘ ਦੇ 1 ਸਾਲ ਦੇ ਵਿੱਚ 45,000 ਕਰੋੜ ਤੱਕ ਵੀ ਅੰਕੜਾ ਪਹੁੰਚਿਆ, ਕਿਉਂਕਿ ਮੈਂ ਇਹਦੇ ਤੇ ਖਾਸ ਅੱਖ ਰੱਖਦਾ ਮੈਂ ਇਨਵੈਸਟਮੈਂਟ ਤੇ, ਤਾਂ 45,000 ਕਰੋੜ ਤੱਕ ਵੀ ਅੰਕੜਾ ਗਿਆ ਹੋਇਆ। ਹਾਲੇ ਤੁਸੀਂ ਉਹ ਰਿਕਾਰਡ ਤੋੜਨਾ ਬਾਕੀ, ਪਰ ਤੁਸੀਂ ਉਸ ਨੂੰ ਬਹੁਤ ਵੱਡੀ ਪ੍ਰਾਪਤੀ ਪ੍ਰਚਾਰ ਰਹੇ ਹੋ। ਫਿਰ ਤੁਸੀਂ ਕਹਿ ਰਹੇ ਹੋ ਕਿ ਬਈ ਅਸੀਂ 36,000 ਕਰਜ਼ਾ ਮੋੜ ਦਿੱਤਾ ਹੈ, ਜਦਕਿ ਨਹੀਂ, 15,000 ਕਰੋੜ ਕਰਜ਼ਾ ਤੁਸੀਂ ਮੋੜਿਆ, ਬਾਕੀ 20,000 ਕਰੋੜ ਤੇ ਵਿਆਜ ਦਾ ਹੀ ਗਿਆ ਨਾ। ਤੇ ਉਹਦੇ ਵਿੱਚ ਤੁਸੀਂ ਫੇਰ ਅੱਗੋਂ 30-40 ਹਜ਼ਾਰ ਕਰੋੜ ਰੁਪਈਆ ਫਿਰ ਚੱਕੀ ਬੈਠੇ ਹੋ। ਤਾਂ ਨਾ ਉਧਰੋਂ। ਸੋ ਗੱਲ ਇਹ ਆ ਕਿ ਜਿੱਥੇ ਆਰਥਿਕਤਾ ਦਾ ਮਸਲਾ ਬਣਦਾ ਨਾ, ਕਿ ਉੱਥੇ ਜੇ ਤੁਸੀਂ ਕੁਝ ਵੱਡਾ ਕਰੋਗੇ ਤਾਂ ਫਿਰ ਵਧੀਆ ਗੱਲ ਹੋਏਗੀ। ਹਾਲਾਂਕਿ ਮੈਂ ਜਿਵੇਂ ਕਿਹਾ ਕਿ ਕੁਝ ਚੀਜ਼ਾਂ ਦੇ ਵਿੱਚ ਇਹਨਾਂ ਨੇ ਹੱਥ ਅਜਮਾਇਆ, ਚੰਗਾ ਵੀ ਕੀਤਾ, ਪਹਿਲ ਕਦਮੀਆਂ ਅੱਛੀਆਂ ਵੀ ਕੀਤੀਆਂ ਨੇ। ਕੁਝ ਮਤਲਬ ਕਿ ਇਹਨਾਂ ਨੂੰ ਹਾਲੇ ਤਜਰਬਾ ਵੀ ਨਹੀਂ ਸੀ ਕੁਝ ਚੀਜ਼ਾਂ 'ਚ, ਲੱਗਦਾ ਕਿ ਇਸ ਸਾਲ ਉਹ ਹੋਰ ਬਿਹਤਰ ਹੋਣਗੀਆਂ। ਪਰੰਤੂ ਜੇ ਤੁਸੀਂ ਕਹੋ ਕਿ ਸਾਰਾ ਕੁਝ ਅਸੀਂ ਡਨ ਕਰ ਦਿੱਤਾ ਹੈ, ਸਾਡੇ ਰਾਜ ਦੇ ਵਿੱਚ ਕੋਈ ਕਮੀ ਨਹੀਂ, ਤੇ ਨਿਰੋਲ ਰਾਜਨੀਤਿਕ ਬਿਆਨ ਤੇ ਹੋ ਸਕਦਾ, ਪਰ ਸੱਚਾਈ ਨਹੀਂ, ਹਕੀਕਤ ਨਹੀਂ ਹੈ। ਬਹੁਤ ਕੁਝ ਹੈ ਜਿਹਦੇ ਵਿੱਚ ਹਾਲੇ ਤੁਹਾਨੂੰ ਕੰਮ ਕਰਨ ਦੀ ਹੋਰ ਜ਼ਰੂਰਤ ਪਵੇਗੀ।